ਅਗਲੀ ਖਬਰ ਦੇ ਵੱਲ ਵਧੀਏ ਤੇ ਰੁੱਖ ਕਰੀਏ ਪੰਜਾਬ ਦੇ ਹੜ੍ਹਾਂ ਦਾ। ਸ਼ਰਮਾ ਜੀ, ਤੇ ਹੜ੍ਹਾਂ ਦੇ ਵਿੱਚ ਜੋ ਤਰਾਸਦੀ ਦੀਆਂ ਵੀਡੀਓ, ਜੋ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਨੇ, ਉਹ ਤੋਂ ਹਾਲਾਤ ਸਹਿਜੇ ਹੀ ਸਮਝੇ ਜਾ ਸਕਦੇ ਆ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਨੇ। ਹੁਣ ਪੰਜਾਬ ਦੇ ਵਿੱਚ 16 ਜੁਲਾਈ ਤੱਕ ਸਕੂਲ ਜਿਹੜੇ ਆ ਬੰਦ ਰਹਿਣਗੇ, ਤੇ ਇੰਨਾ ਵੀ ਜ਼ਰੂਰ ਦੱਸਿਓ ਕਿ ਇਸ ਵੇਲੇ ਕਿੰਨੇ ਕੁ ਵੱਡੇ ਇਲਾਕੇ ਦੇ ਵਿੱਚ ਜਿਹੜੀ ਹੜ੍ਹ ਦੀ ਮਾਰ ਆ ਉਹ ਹੈਗੀ ਆ ਜੀ। ਪ੍ਰਵੀਨ ਜੀ, ਅੱਜ ਦੀ ਤਰੀਕ ਦੇ ਵਿੱਚ ਜੀ 14 ਜ਼ਿਲ੍ਹਿਆਂ ਤੋਂ ਵੱਧ ਪਾਣੀ ਦੀ ਮਾਰ ਆ। 14 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਨੇ। ਜੀ ਜੇਕਰ ਜ਼ਿਆਦਾ ਪ੍ਰਭਾਵਿਤ ਪਿੰਡਾਂ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਦੀ ਗਿਣਤੀ ਜਿਹੜੇ ਬੁਰੀ ਤਰ੍ਹਾਂ ਤਰਾਸੇ ਗਏ, ਜਿਨ੍ਹਾਂ ਦੇ ਅਗਲੇ 6 ਮਹੀਨੇ ਤੱਕ ਮਤਲਬ ਸਹੀ ਸਥਿਤੀ ਚ ਆਉਣ ਦੀ ਸੰਭਾਵਨਾ ਨਹੀਂ ਹੈਗੀ, ਉਹ 500 ਤੋਂ ਵੱਧ ਪਿੰਡ ਨੇ। ਔਰ ਜਿਹੜੇ ਮਤਲਬ ਕਿ ਖਾਸੇ ਪ੍ਰਭਾਵਿਤ ਹੋਏ ਨੇ 1058 ਤੋਂ ਵੱਧ ਪਿੰਡ ਨੇ ਜੀ। ਤੇ ਉਹ ਤੋਂ ਬਿਨਾਂ ਪਾਣੀ ਕਿੰਨੇ ਪਿੰਡਾਂ ਚ ਘੁੰਮਿਆ, ਕਿੰਨੇ ਘਰਾਂ ਚ ਗਿਆ, ਕਿੰਨੀਆਂ ਕਲੋਨੀਆਂ ਸ਼ਹਿਰਾਂ ਚ ਘੁੰਮਿਆ, ਉਹ ਵੱਖਰੀ ਆ। ਉਹ ਤਾਂ ਉਹਦੀ ਗਿਣਤੀ ਹੋਣੀ ਕੋਈ ਮਤਲਬ। ਜੇਕਰ ਮੈਂ ਤਾਜ਼ੀ ਸਥਿਤੀ ਦੀ ਗੱਲ ਕਰਾਂ, ਆਪਾਂ ਪਿਛਲੇ ਲੰਮੇ ਸਮੇਂ ਤੋਂ ਕਿੰਨੇ ਦਿਨਾਂ ਤੋਂ 4-5 ਦਿਨਾਂ ਤੋਂ ਇਸੇ ਪਹਿਲੂ ਤੇ ਗੱਲ ਕਰ ਰਹੇ ਹਾਂ। ਕੱਲ ਵੀ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ, ਤੇ ਅੱਜ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਪੰਜਾਬ ਚ ਮੀਂਹ ਪੈ ਸਕਦਾ ਹੈ ਨਾ। ਕਈ ਥਾਵਾਂ ਤੇ ਅੱਜ ਵੀ ਅਲਰਟ ਦੀ ਜਾਰੀ ਹੈ। ਬੇਸ਼ੱਕ BBMB ਨੇ ਕਿਹਾ ਕਿ ਅਸੀਂ ਅਗਲੇ 2 ਦਿਨ ਪਾਣੀ ਨਹੀਂ ਛੱਡਾਂਗੇ, ਜਦੋਂ ਕਿ ਪੌਂਗ ਡੈਮ ਨੇ ਛੱਡ ਵੀ ਦਿੱਤਾ ਆਪਣਾ, ਹੈ ਨਾ, 20,000 ਕਿਊਸੈਕ ਪਾਣੀ ਦੇ ਕਰੀਬ ਛੱਡਤਾ, ਤੇ ਇੱਧਰ BBMB ਨੇ ਕਿਹਾ ਉਹ ਤੋਂ ਬਾਅਦ ਰਾਹਤ ਕਾਰਜਾਂ ਚ ਤੇਜ਼ੀ ਆਈ ਹੈ। ਪਰ ਜਿਵੇਂ ਮੀਂਹ ਆ ਜਾਂਦਾ ਉਹ ਤੋਂ ਬਾਅਦ ਫਿਰ ਰਾਹਤ ਕਾਰਜ ਫਿਰ ਰੁਕ ਜਾਂਦੇ, ਇਹ ਵੀ ਇੱਕ ਮਸਲਾ ਹੈਗਾ। ਪਰ ਜੇਕਰ ਮੈਂ ਤਾਜ਼ੀ ਸਥਿਤੀ ਦੀ ਗੱਲ ਕਰਾਂ ਤਾਂ ਪ੍ਰਵੀਨ ਜੀ, ਫਿਰੋਜ਼ਪੁਰ ਸਤਲੁਜ ਦੇ ਉੱਤੇ ਨਾ ਹਜ਼ਾਰਾ ਪੁਲ ਹੈ, ਉਹ ਹਟ ਗਿਆ। ਠੀਕ ਹੈ ਜੀ। ਉਹ ਪੁਲ ਹੜਨ ਦਾ ਮਤਲਬ ਹੈ ਕਿ ਸਿੱਧੇ 2 ਦਰਜਨ ਪਿੰਡ ਕੱਟੇ ਗਏ। 60 ਤੋਂ ਵੱਧ ਪਿੰਡ ਨੇ ਇਸ ਖੇਤਰ ਦੇ ਵਿੱਚ, ਫਿਰੋਜ਼ਪੁਰ ਖੇਤਰ ਦੇ ਵਿੱਚ, ਜਿਨ੍ਹਾਂ ਚ ਤਬਾਹੀ ਮਚਾਈ ਹੈ ਇਸ ਪਾਣੀ ਨੇ। ਅੱਛਾ ਜੀ। ਤੇ ਇੱਧਰ ਫਿਰੋਜ਼ਪੁਰ ਸਤਲੁਜ ਦੇ ਵਿੱਚ ਮਤਲਬ ਜਿਹੜਾ ਪਿੰਡ ਹੈ ਹਜ਼ਾਰੇ ਵਾਲਾ ਪੁਲ, ਉਹ ਟੁੱਟਿਆ, ਉਹ ਬਹਿ ਗਿਆ। ਦੂਸਰੇ ਪਾਸੇ ਪਟਿਆਲੇ ਚ ਪਾਤਣਾ ਖਨੌਰੀ ਵਾਲਾ ਪੁਲ ਹਟ ਗਿਆ ਜੀ। ਤੇ ਅਜੇ ਕਹਿ ਰਹੇ ਅਸੀਂ ਮੀਂਹ ਰੁਕਿਆ, ਮੀਂਹ ਘੱਟ ਹੈ। ਪਟਿਆਲੇ ਤੇ ਪਾਤਣਾ ਖਨੌਰੀ ਵਾਲੇ ਪੁਲ ਦੇ ਬਹਿਣ ਦਾ ਮਤਲਬ ਹੈ ਸਿੱਧਾ ਸੰਗਰੂਰ ਦਿੱਲੀ ਦਾ ਆਪਸ ਚ ਕਨੈਕਸ਼ਨ ਕੱਟਿਆ ਜਾਣਾ। ਬਿਲਕੁਲ ਸਹੀ ਹੈ। ਠੀਕ ਹੈ ਜੀ। ਇਹ ਤੋਂ ਅੱਗੇ ਆ ਜਾਓ, ਇਹ ਤੋਂ ਬਾਅਦ ਮਨਾਲੀ ਵਾਲੀ ਬੱਸ ਸਾਡੀ ਉਹ ਹਟ ਗਈ ਹੈ। 4 ਦਿਨਾਂ ਤੋਂ ਲਾਪਤਾ ਸੀ, 5ਵਾਂ ਦਿਨ ਚੜ ਗਿਆ, ਨਹੀਂ ਪਤਾ ਲੱਗ ਰਿਹਾ ਸੀ। ਇੱਕ ਲਾਸ਼ ਮਿਲਦੀ ਆ, ਉਹਦੀ ਡਰਾਈਵਰ ਨਾਲ ਸ਼ਕਲ ਸੂਰਤ ਮਿਲ ਰਹੀ ਆ, ਤੇ ਬਕਾਇਦਾ ਤੌਰ ਤੇ PRTC ਦੇ ਇੰਸਪੈਕਟਰ ਉਹਦੀ ਸ਼ਨਾਖਤ ਕਰਨ ਲਈ ਜਾਂਦੇ ਨੇ। ਬੱਸ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ, ਤੇ ਵੀਡੀਓ 'ਚ ਬੰਦਾ ਬੋਲਦਾ ਸੁਣਦਾ ਕਿ ਇਹੋ ਜਿਹੀਆਂ 4 ਬੱਸਾਂ ਅਸੀਂ ਰੁੜਦੀਆਂ ਦੇਖੀਆਂ, ਤੇ ਆ ਪੰਜਾਬ ਰੋਡਵੇਜ਼ ਦੀ ਬੱਸ ਹੈ। ਤੇ ਇਹ ਪਤਾ ਹੀ ਨਹੀਂ ਅਜੇ ਤੱਕ ਕਿ ਉਹ 'ਚ ਸਵਾਰੀਆਂ ਕਿੰਨੀਆਂ ਸੀ, ਨਹੀਂ ਸੀ ਸਵਾਰੀਆਂ, ਤਾਰ ਗਏ, ਕੰਡਕਟਰ ਉਤਰ ਸਕਿਆ ਜਾਂ ਨਹੀਂ ਉਤਰ ਸਕਿਆ, ਉਹਨਾਂ ਦੇ ਫੋਨ ਕਿੱਥੇ ਨੇ, ਉਹ ਆਪ ਕਿੱਥੇ ਨੇ। ਤੇ ਹੁਣ ਇੱਕ ਲਾਸ਼ ਮਿਲਣ ਤੋਂ ਬਾਅਦ ਖਦਸ਼ਾ ਹੈ ਕਿ ਕਿਤੇ ਕੰਡਕਟਰ ਤੇ, ਬਾਕੀ ਮੈਂ ਕਹਿੰਦਾ ਰੱਬ ਕਰੇ ਸਾਰੇ ਸਹੀ ਤੰਦਰੁਸਤ ਹੋਣ, ਹੈ ਨਾ, ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਰਹੀ। ਸੋ ਉਹ ਬੱਸ ਇੱਕ ਪੁੱਠੀ ਪਈ ਬੱਸ ਦੀ ਵੀਡੀਓ ਦੇ ਹਵਾਲੇ ਨਾਲ ਇਹ ਵੀ ਫਿਕਰਮੰਦੀ ਹੈ ਕਿ ਉਹੀ ਹੈ। ਸੋ ਹੁਣ ਘੰਟੇ 2 ਘੰਟੇ ਤੱਕ ਉਹਦਾ ਸਾਰਾ ਸਪਸ਼ਟ ਰੂਪ ਸਾਹਮਣੇ ਆਉਣ ਦੀ ਸੰਭਾਵਨਾ ਸਾਨੂੰ। ਠੀਕ ਹੈ। ਇਹਦੇ ਨਾਲ ਇੱਕ ਹੋਰ ਤਸਵੀਰ ਜਿਹੜੀ ਫਿਕਰਮੰਦੀ ਵਾਲੀ ਦਿਖਾਉਂਦੀ ਹੈ ਕਿ ਕਿਸ ਸਥਿਤੀ ਚੋਂ ਲੰਘ ਰਹੇ ਨੇ ਪੰਜਾਬ ਦੇ ਪਿੰਡ, ਕਿ ਬਕਾਇਦਾ ਇੱਕ ਜਲੰਧਰ ਖੇਤਰ ਦੇ ਸ਼ਾਹਕੋਟ ਖੇਤਰ ਦੇ ਵਿੱਚ ਇੱਕ ਰਿਟਾਇਰਡ ਮਾਸਟਰ ਨੇ, ਉਹਨਾਂ ਦਾ ਅਕਾਲ ਚਲਾਣਾ ਹੋ ਜਾਂਦਾ। ਕਾਰਨ ਪਿੰਡ ਦੇ ਵਿੱਚ ਪਾਣੀ ਭਰਿਆ ਹੁੰਦਾ ਤੇ ਡਾਕਟਰੀ ਸਹਾਇਤਾ ਨਹੀਂ ਮਿਲਦੀ, ਤੇ ਦਾਹ ਸੰਸਕਾਰ ਸੜਕ ਤੇ ਕਰਨਾ ਪੈਂਦਾ ਜੀ ਉਹਨਾਂ, ਕਿਉਂਕਿ ਸ਼ਮਸ਼ਾਨ ਘਾਟ ਤੱਕ ਜਾਣ ਵਾਲੀ ਸਥਿਤੀ ਨਹੀਂ ਸੀ। ਮੁੱਖ ਮਾਰਗ ਦੇ ਉੱਤੇ ਇੱਕ ਪਾਸੇ ਮਤਲਬ ਕਿ ਲੱਕੜਾਂ ਲਾ ਕੇ ਉੱਥੇ ਦਾਹ ਸੰਸਕਾਰ ਕਰਨਾ ਪਿਆ। ਸੋ ਇਹ ਸਾਰੇ ਵਰਤਾਰੇ ਨੇ। ਇਹਦੇ ਵਿੱਚੋਂ ਇਹ ਵੀ ਨਹੀਂਗਾ ਕਿ ਸਾਰਾ ਕੁਛ ਏਦਾਂ, ਚੰਗੀਆਂ ਵੀ ਚੀਜ਼ਾਂ ਮਤਲਬ ਕਿ ਜਿਹੜੀਆਂ ਸਕੂਨ ਦਿੰਦੀਆਂ ਨੇ। ਜਿਵੇਂ ਮੈਂ ਲਗਾਤਾਰ ਗੱਲ ਕਰ ਰਿਹਾ ਕਿ ਉਹ ਟਰੈਕਟਰ ਜਿਹਨੂੰ ਨੈਸ਼ਨਲ ਮੀਡੀਆ ਜੰਮ ਕੇ ਭੰਡਦਾ ਸੀ, ਅੱਜ ਉਹ ਟਰੈਕਟਰ ਦੂਤ ਬਣ ਕੇ ਫਿਰ ਰਿਹਾ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ। ਆਪਣੀ ਫਸਲੀ ਉਜੜੀ ਫਸਲ ਦੀ ਪਰਵਾਹ ਨਹੀਂ, ਆਪਣੇ ਘਰਾਂ ਦੇ ਰੁੜਿਆਂ ਦਾ ਪਰਵਾਹ ਨਹੀਂ, ਆਪਣੇ ਅਨਾਜ ਬਰਬਾਦ ਹੋਣ ਦਾ ਰਾਹ ਨਹੀਂ, ਪਰ ਬਚਾ ਰਹੇ ਨੇ ਸ਼ਹਿਰਾਂ 'ਚ ਜਾ ਕੇ ਉਹਨਾਂ ਕੋਠੀਆਂ ਵਾਲਿਆਂ ਨੂੰ ਜਿਹੜੇ ਕਦੇ ਕੁੰਡੇ ਵੀ ਨਹੀਂ ਖੋਲਦੇ ਸੀ, ਜਿਹੜੇ ਧਰਨੇ ਕੰਨੀ ਕਦੇ ਮੂੰਹ ਵੀ ਨਹੀਂ ਕੀਤਾ ਸੀ ਜਿਨ੍ਹਾਂ ਨੇ। ਸੋ ਕਹਿੰਦੇ ਸੀ ਅਸੀਂ ਤਾਂ ਖਰੀਦ ਕੇ ਖਾਂਦੇ ਹਾਂ, ਸਾਨੂੰ ਕੀ ਲੋੜ ਆ। ਬਿਲਕੁਲ। ਸੋ ਅੱਜ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਪਿੰਡਾਂ ਵਾਲੇ ਕਿਉਂ ਰੱਬ ਹੁੰਦੇ ਨੇ, ਪਿੰਡਾਂ 'ਚ ਰੱਬ ਕਿਵੇਂ ਵੱਸਦਾ, ਹੈ ਨਾ। ਸੋ ਉਸੇ ਤਰ੍ਹਾਂ ਦੇ ਵਰਤਾਰੇ 2-3 ਮੈਂ ਤੁਹਾਡੇ ਸਾਹਮਣੇ ਰੱਖਦਾ। BJP ਦਾ MLA ਹੈ ਜੀ ਨੰਨੂ, ਠੀਕ ਹੈ, ਉਹ ਆਪਣੀ ਟੀਮ ਦੇ ਨਾਲ ਲੱਗਿਆ ਹੋਇਆ ਸੀ ਰਾਹਤ ਕਾਰਜਾਂ 'ਚ। ਰਾਹਤ ਕਾਰਜ ਕਰਦੇ ਕਰਦੇ ਉਹਦੀ ਆਪਣੀ ਕਿਸ਼ਤੀ ਉਲਟ ਗਈ, ਠੀਕ ਹੈ, ਤੇ ਬਕਾਇਦਾ ਫੌਜ ਦੇ ਜਵਾਨਾਂ ਨੇ ਆਪਣੀ ਜਾਨ ਤੇ ਖੇਲ ਕੇ ਉਹ ਨੰਨੂ ਨੂੰ ਤੇ ਉਹਦੇ ਨਾਲ ਦਿਆਂ ਨੂੰ ਉਸ ਖਤਰੇ 'ਚੋਂ ਕੱਢ ਕੇ ਲਿਆਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਰਸਦ ਪਹੁੰਚਾ ਰਹੀ ਸੀ ਕਿ ਉਹਨੂੰ ਪਤਾ ਲੱਗਦਾ ਕਿ ਪਾਣੀ ਦੀ ਮਾਰ 'ਚ ਡੁੱਬੇ ਘਰਾਂ 'ਚੋਂ, ਝੌਂਪੜੀਆਂ 'ਚੋਂ ਇੱਕ ਔਰਤ ਜਿਹੜੀ ਪ੍ਰਵਾਸੀ ਔਰ ਮਜ਼ਦੂਰ ਦੀ ਘਰ ਵਾਲੀ ਆ, ਪ੍ਰਵਾਸੀ ਮਜ਼ਦੂਰ ਆ, ਉਹਦੇ ਮਤਲਬ ਪੀੜ ਉੱਠੀ ਆ ਤੇ ਨਿਆਣਾ ਜਨਮ ਵਾਲਾ, ਪਰ ਕੋਈ ਸਾਧਨ ਨਹੀਂਗਾ, ਠੀਕ ਹੈ।
ਸ਼੍ਰੋਮਣੀ ਕਮੇਟੀ ਨੇ ਉੱਥੇ ਹੀ ਆਲੇ ਦੁਆਲੇ ਤੋਂ ਮਤਲਬ ਆਪਣੇ ਹੀ ਸਾਥੀਆਂ ਦੇ ਰਾਹੀਂ ਪ੍ਰਬੰਧ ਕਰਕੇ ਉਸ ਬਰਸਾਤੀ ਪਾਣੀ 'ਚ ਫਸੇ 'ਚ ਹੀ ਅਜਿਹਾ ਪ੍ਰਬੰਧ ਕੀਤਾ ਕਿ ਉੱਥੇ ਹੀ ਬੱਚੇ ਨੇ ਜਨਮ ਲਿਆ। ਜੀ। ਕਿ ਉਹਨੂੰ ਲਿਜਾਣ ਵਾਲੀ ਸਥਿਤੀ ਦੀ ਬਜਾਏ ਉੱਥੇ ਹੀ ਪ੍ਰਬੰਧ ਕਰਕੇ ਦਿੱਤਾ, ਤੇ ਉਹ ਕਿਸ ਸਥਿਤੀ 'ਚ ਕੀਤਾ ਇਹ ਉਹੀ ਜਾਣਦੇ ਨੇ। ਧੰਨਵਾਦ ਬਣਦਾ ਉਹਨਾਂ ਦਾ। ਹਾਂ, ਬਿਲਕੁਲ। ਐਸਡੀਐਮ ਹੈ ਜੀ ਸੰਜੀਵ ਕੁਮਾਰ, ਖਮਾਣੋ ਖੇਤਰ ਦਾ। 6 ਘੰਟਿਆਂ ਤੋਂ ਇੱਕ ਬੰਦਾ ਪਾਣੀ 'ਚ ਬੁਰੀ ਤਰ੍ਹਾਂ ਫਸਿਆ ਸੀ, ਤੇ ਜਦੋਂ ਸੰਜੀਵ ਕੁਮਾਰ ਹੋਰੀ ਆਪਣੀ ਟੀਮ ਨਾਲ ਉੱਥੇ ਪਹੁੰਚੇ, ਉਹਨਾਂ ਨੇ ਦੇਖਿਆ ਕਿ ਹਾਂ ਕੱਢਣ 'ਚ ਕੋਈ ਕਾਮਯਾਬ ਨਹੀਂ ਹੋ ਰਿਹਾ। ਇਹ ਤੋਂ ਪਹਿਲਾਂ ਕੋਈ ਅਫਸਰਾਂ ਵਾਂਗ ਹੁਕਮ ਦਿੰਦੇ ਉਹਨਾਂ ਨੇ ਸਣੇ ਕੱਪੜਿਆਂ ਛਾਲ ਮਾਰੀ ਤੇ ਕੱਢ ਲਿਆ ਉਹ ਬੰਦੇ। ਓ ਵਾਹ! ਸੋ ਇਸ ਲਈ ਚੰਗਾ ਵੀ ਹੋ ਰਿਹਾ। ਸੋ ਇਹ ਸਾਰਾ ਵਰਤਾਰਾ ਅੱਜ ਫੇਰ ਉਹੀ ਪੰਜਾਬ ਜਿਹੜਾ ਆਪਣੇ ਸਿਰ ਤੇ ਆਪ ਮਤਲਬ ਕਿ ਆਪਣੇ ਦਮ ਤੇ ਲੜਾਈ ਲੜ ਰਿਹਾ, ਆਪਣਾ ਸਿਰ ਆਪ ਹੀ ਕੱਜ ਰਿਹਾ। ਹਾਂ, ਫੌਜ ਦੇ ਜਵਾਨ, ਖਾਲਸਾ ਏਡ, ਪਿੰਡਾਂ ਦੀਆਂ ਸੰਸਥਾਵਾਂ, ਧਾਰਮਿਕ ਸੰਗਠਨ, ਹੈ ਨਾ, ਪਰ ਉਹ ਸੋ ਕਾਲਡ ਜਿਹੜੇ ਮਤਲਬ ਬਿਆਨ ਦੇਣ ਵਾਲੀਆਂ ਧਿਰਾਂ ਸੀ, ਹੈ ਨਾ, ਲੜਾਉਣ ਵਾਲੀਆਂ ਧਿਰਾਂ ਸੀ, ਵੰਡ ਪਾਉਣ ਵਾਲੀਆਂ ਧਿਰਾਂ ਸੀ, ਹੈ ਨਾ, ਉਹ ਸਾਰੇ ਕਿਤੇ ਨਹੀਂ ਲੱਭ ਰਹੇ ਜੀ। ਹੁਣ ਉਹਨਾਂ ਦੀ ਸੇਵਾ ਕਿੱਥੇ ਹੈ ਜੀ? ਹੁਣ ਉਹ ਕਿੱਥੇ ਨੇ ਲੋਕ? ਸੋ ਇਹ ਉਹੀ ਪਿੰਡਾਂ ਵਾਲੇ ਲੋਕ ਜਿਨ੍ਹਾਂ ਨੂੰ ਭੰਡਦੇ ਸੀ, ਉਹਨਾਂ ਸੰਸਥਾਵਾਂ ਜਿਨ੍ਹਾਂ ਨੂੰ ਭੰਡਦੇ ਸੀ, ਉਹੀ ਲੋਕ ਅੱਜ ਖੁੱਲ ਕੇ ਸਰਕਾਰੀ ਧਿਰਾਂ, ਸਿਆਸੀ ਧਿਰਾਂ ਅਜੇ ਵੀ ਇਹਦੇ ਵਿੱਚੋਂ ਸਿਆਸਤ ਭਾਲਦੀਆਂ ਨੇ। ਠੀਕ ਹੈ। ਪਰ ਪਿੰਡਾਂ ਦੇ ਲੋਕਾਂ ਨੇ ਪਾਰਟੀਬਾਜ਼ੀ ਪਰੇ ਰੱਖ ਕੇ, ਹੈ ਨਾ, ਆਪਣੇ ਬਖਰੇਵੇਂ ਪਰੇ ਰੱਖ ਕੇ ਸਾਰੇ ਪੰਜਾਬ ਨੂੰ ਬਚਾਉਣ ਦੀ ਜੋ ਕਵਾਇਦ ਕੀਤੀ ਹੈ, ਉਹਦੇ ਲਈ ਸਲਾਮ ਹੈ ਜੀ। ਜੀ।